ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰ ਗੱਲਬਾਤ ਕਰਨ ਜਾ ਰਹੇ ਹਾਂ ਅੱਜ ਦੇ ਹਿਸਟੋਰੀਕਲ ਡੇ ਬਾਰੇ ਕਿ ਕੁਝ ਇਤਿਹਾਸ ਦੇ ਐਸੇ ਵਾਕਿਆ ਹੁੰਦੇ ਨੇ ਜਿਹੜੇ ਕੌਮਾਂ ਦੀ ਜ਼ਿੰਦਗੀ ਨੂੰ ਅਤੇ ਖਿੱਤਿਆਂ ਦੇ ਭੂਗੋਲ ਨੂੰ ਹਮੇਸ਼ਾ ਲਈ ਪ੍ਰਭਾਵਿਤ ਕਰਦੇ ਨੇ। ਸੋ ਇਹੋ ਜਿਹਾ ਇੱਕ ਦਿਨ 2 ਅਪ੍ਰੈਲ 1809 ਦਾ ਹੈ ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਆਪਣੇ ਇਲਾਕੇ ਦੀ ਹੱਦ ਮੁਕਰਰ ਕਰਨ ਦੀ ਸੰਧੀ ਕੀਤੀ ਸੀ, ਜਿਸ ਨੂੰ ਅੰਮ੍ਰਿਤਸਰ ਦੀ ਸੰਧੀ ਕਿਹਾ ਜਾਂਦਾ ਹੈ। ਸੋ ਇਸ ਸੰਧੀ ਮੁਤਾਬਕ ਸਤਲੁਜ ਦਰਿਆ ਸਿੱਖ ਰਾਜ ਅਤੇ ਅੰਗਰੇਜ਼ੀ ਰਾਜ ਦੀ ਪੱਕੀ ਹੱਦ ਬਣ ਗਿਆ ਸੀ। ਸੋ ਕੀ ਇਹ ਸੰਧੀ ਬਜ਼ਰ ਗਲਤੀ ਸੀ ਜਾਂ ਉਸ ਮੌਕੇ ਦੀ ਹਕੀਕਤ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਵੈਸੇ ਇੱਕ ਸਾਡੇ ਮਿੱਤਰ ਹਿਸਟੋਰੀਅਨ ਹੁੰਦੇ ਸੀ, ਉਹਨਾਂ ਨੇ ਕਹਿਣਾ ਵੀ ਜੇ ਲਫ਼ਜ਼ ਦੀ ਜਿੰਨੀ ਵਰਤੋਂ ਸਿੱਖਾਂ ਦੇ ਮਾਮਲੇ 'ਚ ਹੁੰਦੀ ਹੈ ਉਨੀ ਕਿਸੇ ਹੋਰ ਕੌਮ ਦੇ ਮਸਲੇ 'ਚ ਨਹੀਂ ਹੁੰਦੀ। ਫਿਰ ਉਹਨਾਂ ਨੇ ਕਹਿਣਾ ਸੀ, ਇਹ ਕਹਿੰਦੇ ਆ ਵੀ ਜੇ ਇਵੇਂ ਹੋ ਜਾਂਦਾ ਤੇ ਫਿਰ ਕੀ ਹੁੰਦਾ, ਜੇ ਇਵੇਂ ਨਾ ਹੋਇਆ ਹੁੰਦਾ ਤਾਂ ਕੀ ਹੁੰਦਾ। ਮੈਂ ਹੁਣ ਬਹੁਤ ਸਾਰੇ ਜੇ ਤਾਂ ਨਹੀਂ ਗਿਣਾਵਾਂਗਾ, ਪਰ ਮੈਂ ਅੱਜ ਇੱਕ ਜੇ ਦੀ ਗੱਲ ਕਰਾਂਗਾ ਕਿਉਂਕਿ 2 ਅਪ੍ਰੈਲ ਦਾ ਅੱਜ ਦਿਨ ਹੈ। ਔਰ ਜਦੋਂ ਤੁਸੀਂ ਸਿੱਖਾਂ ਦੀ ਹਿਸਟਰੀ ਦੇ ਦਿਨ ਦੇਖਦੇ ਹੋ, 2 ਅਪ੍ਰੈਲ 1809 ਉਹ ਦਿਨ ਹੈ ਜਿਸ ਦਿਨ ਸਿੱਖ ਮਹਾਰਾਜਾ ਰਣਜੀਤ ਸਿੰਘ ਸਰਕਾਰੇ ਖਾਲਸਾ ਜੀ ਉਹਦਾ ਮੁਖੀ ਔਰ ਅੰਗਰੇਜ਼ ਗਵਰਨਰ ਜਨਰਲ ਦਾ ਰਿਪਰੈਜ਼ੈਂਟੇਟਿਵ ਮਿਸਟਰ ਮੈਟਕਾਫ, ਉਹਨਾਂ ਨੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਦੋਨਾਂ ਐਮਪਾਇਰਸ, ਉਦੋਂ ਅਜੇ ਸਿੱਖ ਐਮਪਾਇਰ ਤਾਂ ਨਹੀਂ ਸੀ ਉਸ ਲੈਵਲ ਦਾ ਬਣਿਆ, ਪਰ ਦੋਨੋਂ ਹਕੂਮਤਾਂ ਦੀਆਂ ਬਾਉਂਡਰੀਜ਼ ਤੈਅ ਕੀਤੀਆਂ ਸੀ। ਔਰ ਸਤਲੁਜ ਦਾ ਦਰਿਆ ਜਿਹੜਾ ਹੈ ਉਹ ਇੱਕ ਬਾਉਂਡਰੀ ਬਣ ਗਿਆ ਸੀ। ਹੁਣ ਇਹ ਇੱਕ ਲੰਬੀ ਚੌੜੀ ਚਰਚਾ ਹੈ ਕਿ ਵੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਜਿਹੜਾ ਕਿ 3rd ਜਨਰੇਸ਼ਨ ਚੀਫ ਸੀ ਆਪਣੀ ਮਿਸਲ ਦਾ, ਕਿਉਂਕਿ ਮਿਸਲ ਸ਼ੁਕਰ ਚੱਕੀਆ ਜਿਸ ਨੂੰ ਇਹ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸਰਦਾਰ ਚੜ੍ਹਤ ਸਿੰਘ ਨੇ ਸਥਾਪਿਤ ਕੀਤਾ ਸੀ ਗੁਜਰਾਂਵਾਲਾ ਦੇ ਵਿੱਚ। ਔਰ ਗੁਜਰਾਂਵਾਲਾ 'ਚ ਹੀ ਸਾਡਾ ਇੱਕ ਹੋਰ ਵੱਡਾ ਜਰਨੈਲ ਹਰੀ ਸਿੰਘ ਨਲੂਆ, ਉਹਦਾ ਜਨਮ ਸਥਾਨ ਵੀ ਗੁਜਰਾਂਵਾਲਾ ਹੈ। ਸੋ ਚੜ੍ਹਤ ਸਿੰਘ ਜਿਹੜਾ ਇੱਕ ਬਹੁਤ ਯੋਧਾ ਬਹਾਦਰ, ਜਿਸ ਨੇ ਵੱਡੇ ਘੱਲੂਘਾਰੇ ਵੇਲੇ ਵੀ ਕਮਾਲ ਦੀ ਬਹਾਦਰੀ ਦਿਖਾਈ। ਔਰ ਇਹ ਸਾਰੇ ਰੀਜਨ ਦੇ ਵਿੱਚ ਰਾਵੀ, ਚਨਾਹ ਔਰ ਜੇਹਲਮ, ਇਹ ਸਾਰੇ ਤੋਂ ਲੈ ਕੇ ਜੰਮੂ ਤੱਕ, ਫਿਰ ਬਾਅਦ 'ਚ ਚੜ੍ਹਤ ਸਿੰਘ ਤੋਂ ਬਾਅਦ ਉਹਨਾਂ ਦਾ ਲੜਕਾ ਮਹਾਂ ਸਿੰਘ ਜਿਹੜੇ ਰਣਜੀਤ ਸਿੰਘ ਦੇ ਫਾਦਰ, ਜਿਹਦੀ ਬਹੁਤ ਯੰਗ ਉਮਰ 'ਚ ਮੌਤ ਹੋਈ, ਜੰਗ ਦੇ ਮੈਦਾਨ 'ਚ ਹੀ ਬੰਦੂਕ ਦੀ ਨਾਲ ਹੀ ਹੱਥ 'ਚ ਹੀ ਫਟੀ। ਔਰ ਫਿਰ ਰਣਜੀਤ ਸਿੰਘ ਜਿਹੜਾ 13 ਸਾਲ ਦਾ ਸੀ ਜਦੋਂ ਪਿਤਾ ਦੀ ਡੈਥ ਹੋਈ ਔਰ ਉਹ ਮਿਸਲ ਦੇ ਸਰਦਾਰ ਬਣੇ। ਔਰ ਕਿਵੇਂ ਸ਼ਾਰਟ ਟਾਈਮ ਦੇ ਵਿੱਚ 19 ਸਾਲ ਦੀ ਉਮਰ 'ਚ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੱਸ ਸਦਾ ਕੌਰ ਦੀ ਮਦਦ ਦੇ ਨਾਲ, ਜਿਹੜੀ ਸਰਦਾਰਨੀ ਮਿਸਲ ਦੀ ਸਰਦਾਰ ਸੀ, ਔਰ ਉਹ ਆਪਣੀ ਫੌਜ ਦੇ ਨਾਲ ਐਂਟਰ ਕੀਤੀ ਲਾਹੌਰ ਦੇ ਵਿੱਚ। ਉਹ ਇੱਕ ਵੱਖਰੀ ਕਹਾਣੀ ਹੈ ਕਿ ਉਸ ਦੇ ਵਿੱਚ ਕਿਵੇਂ ਲਾਹੌਰ ਦੇ ਵਾਸੀਆਂ ਨੇ, ਜਿਨ੍ਹਾਂ 'ਚ ਮੈਜੋਰਿਟੀ ਮੁਸਲਮਾਨਾਂ ਦੀ ਸੀ, ਉਹਨਾਂ ਨੇ ਇਨਵਾਈਟ ਕੀਤਾ ਰਣਜੀਤ ਸਿੰਘ ਨੂੰ, ਕਿਉਂਕਿ ਉਹਨਾਂ ਦੀ ਸੋਹਬਤ ਜਿਹੜੀ ਹੈ ਤਿੰਨੋਂ ਹੀ ਜਨਰੇਸ਼ਨਾਂ ਦੀ, ਚੜ੍ਹਤ ਸਿੰਘ, ਮਹਾਂ ਸਿੰਘ, ਕਿ ਭਾਈ ਸਾਰਿਆਂ ਦੇ ਨਾਲ ਇਨਸਾਫ ਕਰਦੇ ਨੇ, ਕੋਈ ਮਜ਼ਹਬੀ ਵਿਤਕਰਾ ਨਹੀਂ ਹੈ, ਕੋਈ ਜਿਹੜਾ ਹੈ ਉਹਨਾਂ ਨੂੰ ਤੰਗ ਨਹੀਂ ਕੀਤਾ ਜਾਂਦਾ, ਪ੍ਰਜਾ ਨੂੰ ਔਰ ਪ੍ਰਜਾ ਦੇ ਨਾਲ ਬਹੁਤ ਮੁਹੱਬਤ ਕਰਦੇ ਨੇ। ਸੋ ਮਹਾਰਾਜਾ ਰਣਜੀਤ ਸਿੰਘ ਨੇ 19 ਸਾਲ ਦੀ ਉਮਰ 'ਚ ਜਿਹੜਾ ਹੈ ਉਹ ਲਾਹੌਰ ਦੇ ਉੱਤੇ 1799 ਦੇ ਵਿੱਚ ਉਹ ਕਾਬਜ਼ ਹੋਏ। ਫਿਰ 1801 ਤੱਕ ਪਹੁੰਚਦੇ ਆ ਜਿਹੜਾ ਹੈ ਉਹਨਾਂ ਦੀ ਮਹਾਰਾਜਗੀ ਦਾ, ਉਹਨਾਂ ਨੂੰ ਜਿਹੜਾ ਹੈ ਉਹ ਉਹਨਾਂ ਦੀ ਕੋਰੋਨੇਸ਼ਨ ਹੁੰਦੀ ਹੈ। 1802 ਦੇ ਵਿੱਚ ਉਹ ਅੰਮ੍ਰਿਤਸਰ ਫਤਿਹ ਕਰਦੇ ਨੇ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਮਹਾਰਾਜਾ ਰਣਜੀਤ ਸਿੰਘ ਨੇ ਜਿਸ ਬਹੁਤ ਵੱਡੇ ਇਲਾਕੇ ਨੂੰ ਫਤਿਹ ਕੀਤਾ ਪਹਿਲਾਂ, ਔਰ ਬਾਅਦ ਦੇ ਵਿੱਚ ਫਿਰ ਮੁਲਤਾਨ ਔਰ ਡੇਰਾ ਗਾਜ਼ੀ ਖਾਨ, ਇਸਮਾਇਲ ਖਾਨ, ਜਿਹੜਾ ਉਹ ਪਿਸ਼ਾਵਰ ਔਰ ਸ਼ਿਕਾਰਪੁਰ ਔਰ ਦਰਾ ਖੈਬਰ ਔਰ ਦੂਸਰੇ ਤਾਂ ਬਾਅਦ ਦੀਆਂ ਨੇ, ਪਰ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਉਸ ਇਲਾਕੇ ਨੂੰ ਹੀ ਕੰਸੋਲੀਡੇਟ ਕੀਤਾ ਆਪਣੇ ਦੇ ਥੱਲੇ, ਜਿਹੜਾ ਸਿੱਖ ਮਿਸਲਾਂ ਦੇ ਕੋਲ ਇਲਾਕਾ ਸੀ। ਕਿਉਂਕਿ ਪਹਿਲੀ ਜਨਰੇਸ਼ਨ ਦੇ ਮਿਸਲਦਾਰ ਤਾਂ ਜਾ ਚੁੱਕੇ, ਜਿਹੜੀਆਂ ਵੀ ਮਿਸਲਾਂ ਜੱਸਾ ਸਿੰਘ ਆਲੂਵਾਲੀਆਂ ਦੀ, ਰਾਮਗੜ੍ਹ ਜੱਸਾ ਸਿੰਘ ਰਾਮਗੜੀਆ ਦੀ, ਫੈਜ਼ਲਪੁਰੀਆ, ਸਿੰਘਪੁਰੀਆ, ਕਰੋੜ ਸਿੰਘੀਆ, ਇਹ ਸਾਰੀਆਂ ਡੱਲੇ ਵਾਲੀਆ, ਇਹ ਸਾਰੀਆਂ ਮਿਸਲਾਂ ਸੀ, 12 ਮਿਸਲਾਂ। ਸੋ ਉਹਨਾਂ ਇੱਕ ਔਰ ਜਿਹੜਾ ਜਿਵੇਂ ਲਾਹੌਰ ਸੀ, ਲਾਹੌਰ ਦੇ ਉੱਤੇ ਵੀ ਉਸ ਵੇਲੇ ਭੰਗੀ ਮਿਸਲ ਦਾ ਕਬਜ਼ਾ ਸੀ। ਔਰ ਭੰਗੀ ਮਿਸਲ ਦੇ 3 ਸਰਦਾਰ ਜਿਹੜੇ ਸੀ,
ਗੁੱਜਰ ਸਿੰਘ, ਸੋਭਾ ਸਿੰਘ ਔਰ ਲਹਿਣਾ ਸਿੰਘ ਇਹ ਲਾਹੌਰ ਤੇ ਕਾਬਜ਼ ਸੀ। ਔਰ ਇਸੇ ਤਰ੍ਹਾਂ ਉਹਨਾਂ ਦੀ ਭੰਗੀ ਸਰਦਾਰਾਂ ਦੇ ਤਾਂ ਮੌਤ ਹੋ ਚੁੱਕੀ ਸੀ। ਸਰਦਾਰਨੀ ਜਿਹੜੀ ਇਸ ਮਿਸਲ ਦੀ ਉਹ ਬੀਬੀ ਅੰਮ੍ਰਿਤਸਰ ਦੇ ਉੱਤੇ ਉਹਨਾਂ ਦੇ ਕੋਲ ਕਾਬਜ਼ ਸੀ। ਉੱਥੋਂ ਹੀ ਭੰਗੀਆਂ ਵਾਲੀ ਤੋਪ ਦਾ ਵੀ ਇਹਨਾਂ ਦਾ, ਕਿਉਂਕਿ ਇੱਕ ਐਕਸਪੀਡੀਸ਼ਨ ਜਿਹੜੀ ਇਹਨਾਂ ਨੇ ਇਕੱਠੀ ਕੀਤੀ ਸੀ ਸ਼ੁਕਰ ਚੱਕੀਆ ਮਿਸਲ ਨੇ ਔਰ ਭੰਗੀ ਮਿਸਲ ਨੇ, ਉਸ ਅਬਦਾਲੀ ਤੋਂ ਉਹਨਾਂ ਨੇ ਇਹ ਤੋਪ ਦਾ ਨਾਂ ਜ਼ਮਜ਼ਮ ਸੀ, ਇਹ ਉਸ ਤੋਂ ਖੋਈ ਸੀ। ਔਰ ਫਿਰ ਇਹਨਾਂ ਦਾ ਝਗੜਾ ਸੀ ਇਹਨੂੰ ਕੌਣ ਰੱਖੇ, ਭੰਗੀ ਜ਼ਿਆਦਾ ਤਾਕਤਵਰ ਸੀ, ਉਹਨਾਂ ਨੇ ਰੱਖ ਲਈ ਤੇ ਉਹ ਅੰਮ੍ਰਿਤਸਰ ਦੇ ਵਿੱਚ ਹੀ ਉਹਨਾਂ ਦੇ ਕੋਲ ਸੀ। ਹੁਣ ਲਾਹੌਰ ਦੇ ਵਿੱਚ ਬਾਹਰ ਡਿਸਪਲੇ ਕੀਤੀ ਹੋਈ ਹੈ ਉਹਨੂੰ, ਜਿਹੜਾ ਉਹ ਅਕਸਰ, ਕਿਉਂਕਿ ਇਹ ਟਰਮ ਭੰਗੀਆਂ ਵਾਲੀ ਜਿਨ੍ਹਾਂ ਜ਼ਮਾਨਿਆਂ 'ਚ ਸਿੱਖਾਂ ਦੇ ਕੋਲ ਸਧਾਰਨ ਬੰਦੂਕਾਂ ਵੀ ਜਿਹੜੀਆਂ ਨੇ ਉਹ ਬੜੀਆਂ ਕਮਜ਼ੋਰ ਕੁਆਲਿਟੀ ਦੀਆਂ ਹੋਣਗੀਆਂ, ਤੋਪ ਤਾਂ ਕਿੱਥੇ ਸੀ। ਤੇ ਉਸ ਜ਼ਮਾਨੇ 'ਚ ਭੰਗੀਆਂ ਵਾਲੀ ਤੋਪ ਜਿਹਦੀ ਇੱਕ ਆਪਣੀ ਹਿਸਟਰੀ ਹੈ, ਕਿਵੇਂ ਤਿਆਰ ਹੋਈ, ਕਿਵੇਂ ਤਿਆਰ ਕਰਵਾਈ। ਸੋ ਜਦੋਂ ਕੋਈ ਕਿਸੇ ਨੂੰ ਕਹਿੰਦਾ ਸੀ ਕਿ ਜੀ ਤੁਸੀਂ ਇਹ ਕਿਉਂ ਨਹੀਂ ਹੱਸ ਸਕੇ, ਮੇਰੇ ਕੋਲ ਕਿਹੜੀ ਭੰਗੀਆਂ ਵਾਲੀ ਤੋਪ ਹੈ, ਜਾਂ ਉਹਨਾਂ ਨੇ ਕਿਹੜੀ ਫਿਰ ਭੰਗੀਆਂ ਵਾਲੀ ਤੋਪ ਚਲਾ ਦੇਣੀ ਸੀ। ਸੋ ਇਹ ਇੱਕ ਉਹਦੀ ਜਿਹੜੀ ਭੰਗੀਆਂ ਵਾਲੀ ਤੋਪ ਦਾ ਰੈਪੂਟੇਸ਼ਨ ਇਸ ਲੈਵਲ ਦਾ ਸੀ ਕਿ ਆਪਣੇ ਆਪ ਦੇ ਵਿੱਚ ਜਿਹੜਾ ਹੈ ਉਹ ਇੱਕ ਐਜ਼ ਏ ਕੋਟ ਇਸਤੇਮਾਲ ਹੁੰਦਾ ਸੀ। ਸੋ 1802 'ਚ ਇਹ ਵੀ ਇੱਕ ਵੱਖਰੀ ਹੈ ਕਿ ਕਹਾਣੀ ਕਿ ਕਿਵੇਂ ਅਕਾਲੀ ਫੂਲਾ ਸਿੰਘ ਨੇ ਇੰਟਰਵੀਨ ਕਰਕੇ ਅੰਮ੍ਰਿਤਸਰ ਦਵਾਇਆ। ਪਰ ਅਸੀਂ ਕਿਉਂਕਿ ਅੱਜ ਦੇ ਦਿਨ ਦੀ ਗੱਲ ਕਰ ਰਹੇ ਹਾਂ, ਜੇ ਦੀ ਗੱਲ ਕਰ ਰਹੇ ਹਾਂ, ਇਹ ਉਹ ਪੀਰੀਅਡ ਸੀ ਕਿ ਸਤਲੁਜ ਪਾਰ ਦੀਆਂ ਜਿਹੜੀਆਂ ਸਤਲੁਜ ਤੋਂ ਜਮਨਾ ਤੱਕ, ਹੁਣ ਜਦੋਂ ਅਸੀਂ ਅਕਸਰ ਖਾਲਿਸਤਾਨ ਦੀ ਹੱਦ ਦੀ ਗੱਲ ਕਰਦੇ ਹਾਂ ਕਿ ਵਾਹਗਾ ਤੋਂ ਦਰਿਆਏ ਜਮਨਾ ਤੱਕ, ਸੋ ਇਹ ਉਹ ਪੀਰੀਅਡ ਹੈ ਜਾਂ ਇਹ ਉਹ ਖਿੱਤਾ ਹੈ ਜਿੱਥੇ ਅਸੀਂ ਆਲਰੇਡੀ ਰੂਲ ਕੀਤਾ ਹੋਇਆ। ਇਹ ਠੀਕ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਹੱਦਾਂ ਇਹ 1809 ਦੀ ਸੰਧੀ ਨੇ ਸਤਲੁਜ ਤੱਕ ਸਮੇਟ ਕੇ ਰੱਖ ਦਿੱਤੀਆਂ, ਪਰ ਸਤਲੁਜ ਤੋਂ ਜਮਨਾ ਦੇ ਵਿਚਕਾਰ ਜਿਹੜਾ ਇਲਾਕਾ ਸੀ ਉਹ ਮਾਲਵਾ ਰੀਜਨ ਜਿਹਨੂੰ ਕਿਹਾ ਜਾਂਦਾ ਇਤਿਹਾਸ ਦੇ ਵਿੱਚ, ਇਹ ਸਿੱਖ ਰਿਆਸਤਾਂ ਹੀ ਸੀ, ਜਿਨ੍ਹਾਂ ਦੇ ਵਿੱਚ ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਇਹ ਸਾਰੀਆਂ। ਔਰ ਜਿਹੜਾ ਗੁਰੂ ਹਰਰਾਏ ਸਾਹਿਬ ਦਾ ਕਦੇ ਇਹ ਵਾਕ ਸੀ ਕਿ ਸਿੱਖਾਂ ਦੇ ਘੋੜੇ ਜਮਨਾ ਦਾ ਪਾਣੀ ਪੀਣਗੇ। ਸੋ ਜਮਨਾ ਤੱਕ ਦਾ, ਹੁਣ ਤੁਸੀਂ ਜੀਂਦ ਦੇਖੋ ਹਰਿਆਣੇ 'ਚ, ਜੀਂਦ ਦੀ ਕੈਪੀਟਲ ਸੰਗਰੂਰ ਸੀ ਜਿਹੜਾ ਪੰਜਾਬ 'ਚ ਹੈ, ਕੈਥਲ, ਇਹ ਸਾਰਾ ਸਿਰਸਾ, ਲਾਡਵਾ, ਪਿਹੋਵਾ, ਇਹ ਸਾਰੇ ਜਿਹੜੇ ਨੇ ਇਹ ਸਿੱਖ ਰਿਆਸਤਾਂ ਦਾ ਹਿੱਸਾ ਸੀ। ਔਰ ਮਹਾਰਾਜਾ ਰਣਜੀਤ ਸਿੰਘ ਦੇ ਦਿਮਾਗ ਦੇ ਵਿੱਚ ਜਿਹੜਾ ਮੈਪ ਸੀ ਕਿ ਕਿੱਥੋਂ ਤੁਸੀਂ ਸੇਫ ਕਰਨਾ ਹੈ ਪੰਜਾਬ ਨੂੰ, ਕਿਸ ਲੈਵਲ ਤੱਕ ਐਕਸਟੈਂਡ ਕਰਨਾ ਹੈ, ਵੈਸਟ ਦੇ ਵਿੱਚ ਦਰਾ ਖੈਬਰ ਤੱਕ। ਔਰ ਇਹ ਗੱਲ ਕਈ ਵਾਰੀ ਸਾਡੇ ਵੀ ਢਾਡੀ ਔਰ ਦੂਜੇ ਕਹਿਣਗੇ ਜੀ ਕਾਬਲ ਕੰਧਾਰ ਫਤਿਹ, ਕਦੇ ਸਿੱਖਾਂ ਨੇ ਕਾਬਲ ਕੰਧਾਰ ਦੇ ਉੱਤੇ ਜਿਹੜਾ ਉਹ ਆਪਣੀ ਸੋਵਰਨਿਟੀ ਨਹੀਂ ਲਿਆਂਦੀ। ਹਾਂ, ਅੰਗਰੇਜ਼ਾਂ ਦੇ ਵੇਲੇ ਇੱਕ ਵਾਰ ਉਹਨਾਂ ਦਾ ਹਿੱਸਾ ਬਣੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਮਿਲਟਰੀ ਲੈਵਲ ਦੇ ਉੱਤੇ ਵੀ ਇਸ ਲੈਵਲ ਦਾ ਜੀਨੀਅਸ ਸੀ। ਜਿਹੜੀ ਗੱਲ ਸੋਵੀਅਤ ਯੂਨੀਅਨ ਔਰ ਅਮਰੀਕਾ, ਨੈਟੋ ਨੂੰ 20ਵੀਂ ਸਦੀ 'ਚ ਸਮਝ ਨਹੀਂ ਆਈ, ਰਣਜੀਤ ਸਿੰਘ ਨੂੰ 18ਵੀਂ ਸਦੀ 'ਚ ਸਮਝ ਸੀ ਕਿ ਮੇਨ ਸਟ੍ਰੀਮ ਅਫਗਾਨਿਸਤਾਨ ਤੋਂ ਕੀ ਕਰਨਾ, ਤੁਸੀਂ ਉਹ ਦਰਵਾਜ਼ਾ ਬੰਦ ਕਰੋ ਜਿੱਥੋਂ ਕਿ ਕਈ 100 ਜਾਂ ਹਜ਼ਾਰਾਂ ਸਾਲਾਂ ਤੋਂ ਹਮਲੇ ਹੁੰਦੇ ਸੀ। ਦਰਾ ਖੈਬਰ ਤੱਕ ਪਿਸ਼ਾਵਰ ਆਕੂਪਾਈ ਕੀਤਾ, ਔਰ ਦਰਾ ਦਰਵਾਜ਼ੇ ਨੂੰ ਕਹਿੰਦੇ ਨੇ, ਉਸ ਖੈਬਰ ਤੇ ਜਮਰੌਦ ਦਾ ਕਿਲ੍ਹਾ ਬਣਾ ਕੇ ਕਿ ਭਾਈ ਉਹ ਦਰਵਾਜ਼ਾ ਬੰਦ ਕਰਤਾ ਵੀ ਇੱਥੋਂ ਨਾ ਆ ਸਕੇ। ਔਰ ਵੈਸਟ ਨੂੰ ਫਿਰ ਨਾਰਥ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਸਮਝਦਾ ਸੀ ਕਿ ਭਾਈ ਜਿਹੜਾ ਸਾਡਾ ਬਾਰਡਰ ਹੈ ਉਹ ਚੀਨ ਨਾਲ ਲੱਗਣਾ ਚਾਹੀਦਾ। ਸੋ ਉਹ ਲੱਦਾਖ ਨੂੰ ਫਤਿਹ ਕਰਨਾ, ਗਿਲਗਿਤ ਬਾਲਸਤਾਨ ਔਰ ਲਹਾਸਾ ਤਿੱਬਤ ਨੂੰ ਐਜ਼ ਏ ਬਫਰ ਸਟੇਟ, ਜਿਹੜਾ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਉਹਨਾਂ ਦੇ ਬੇਟੇ ਸ਼ੇਰ ਸਿੰਘ ਨੇ ਟਰੀਟੀ ਕੀਤੀ 1842 ਦੀ, ਜਿਹੜੀ ਟ੍ਰਾਈਪਾਰਟਾਈਟ ਟੀਟੀ ਸੀ, ਸਰਕਾਰੇ ਖਾਲਸਾ ਜੀਓ, ਐਂਪਰਰ ਆਫ ਚਾਈਨਾ ਐਂਡ ਲਾਮਾ, ਦਲਾਈ ਲਾਮਾ ਆਫ ਤਿੱਬਤ। ਔਰ ਉਹ ਜਿਹੜੀ ਹੈ ਟ੍ਰਾਈਪਾਰਟਾਈਟ ਟਰੀਟੀ 1842 ਦੀ, ਤਿੱਬਤ ਇੱਕ ਬਫਰ ਸਟੇਟ ਦੇ ਤੌਰ ਤੇ ਸੀ। ਸੋ ਨਾਰਥ ਤੋਂ ਦੀ ਜਿਹੜਾ ਬਾਰਡਰ ਹੈ ਪੰਜਾਬ ਦਾ, ਉਹਨੂੰ ਸੇਫ ਕਰ ਲਿਆ। ਹੁਣ ਈਸਟ ਮਹਾਰਾਜਾ ਰਣਜੀਤ ਸਿੰਘ ਸਮਝਦਾ ਸੀ ਕਿ ਜਿਹੜਾ ਜੈਨੂਇਨ ਪੰਜਾਬ ਦਾ ਬਾਰਡਰ ਹੈ ਉਹ ਜਮਨਾ ਤੱਕ ਹੈ, ਔਰ ਜਮਨਾ ਦੀਆਂ ਰਿਆਸਤਾਂ ਆਲਰੇਡੀ ਸਿੱਖ ਰਿਆਸਤਾਂ ਹੀ ਜਮਨਾ ਔਰ ਸਤਲੁਜ ਦੇ ਵਿਚਾਲੇ ਸੀ। ਸੋ ਜਦੋਂ ਮਹਾਰਾਜਾ ਰਣਜੀਤ ਸਿੰਘ ਇੱਧਰੋਂ ਲਾਹੌਰ, ਅੰਮ੍ਰਿਤਸਰ ਇਹ ਲੈ ਕੇ ਸੁਰਖਰੂ ਹੋਇਆ, ਅਜੇ ਮੁਲਤਾਨ ਜਾਂ ਕਸ਼ਮੀਰ ਜਾਂ ਡੇਰਾ ਗਾਜ਼ੀ ਖਾਨ ਜਾਂ ਡੇਰਾ ਇਸਮਾਇਲ ਖਾਨ, ਇਹ ਕੋਈ ਸਿੱਖ ਰਾਜ ਦਾ ਹਿੱਸਾ ਨਹੀਂ ਸੀ, ਬਾਅਦ 'ਚ ਬਣਦੇ ਨੇ। ਸੋ ਮਹਾਰਾਜਾ ਰਣਜੀਤ ਸਿੰਘ ਪਹਿਲਾਂ ਮਾਝਾ, ਮਾਲਵਾ, ਦੁਆਬੇ ਨੂੰ ਹੀ ਜਿਹੜਾ ਹੈ ਉਹ ਯੂਨੀਫਾਈ ਕਰਨਾ ਚਾਹੁੰਦਾ ਸੀ, ਤਾਂ ਕਿ ਸਿੱਖ ਮਿਸਲਾਂ ਦੇ ਇਲਾਕੇ ਦੇ ਉੱਤੇ ਇੱਕ ਮਜ਼ਬੂਤ ਸਟੈਂਡ ਹੋ ਕੇ
ਫਿਰ ਦੂਜੇ ਪਾਸੇ ਮੂਵ ਹੋਏ। ਹੁਣ ਇਹ ਉਹ ਪੀਰੀਅਡ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵੀ ਆਰਗੇਨਾਈਜ਼ਡ ਸੀ, ਅਜੇ ਤਾਂ ਘੋੜ ਚੜ੍ਹੇ ਹੀ ਸੀ, ਕੋਈ ਆਰਗੇਨਾਈਜ਼ਡ ਤੋਪਖਾਨਾ ਨਹੀਂ ਸੀ। ਅਜੇ ਫ੍ਰੈਂਚ ਜਨਰਲ ਲਾਰਡ ਵੈਂਤੋਰਾ ਜਿਹੜੇ ਬਾਅਦ 'ਚ ਜਦੋਂ ਨੈਪੋਲੀਅਨ ਡਿਫੀਟ ਹੁੰਦਾ ਹੈ ਤੇ ਉਹ ਫਿਰ ਸਿੱਖ ਰਾਜ 'ਚ ਆਉਂਦੇ ਨੇ, ਤੇ ਯੂਰਪ ਦੇ ਵਿੱਚ ਨੈਪੋਲੀਅਨ ਜਿਹੜਾ ਹੈ ਉਹ ਵੱਧ ਰਿਹਾ ਸੀ ਅੱਗੇ, ਔਰ ਇਸ ਗੱਲ ਦੀਆਂ ਸੰਭਾਵਨਾਵਾਂ ਸੀ ਕਿ ਨੈਪੋਲੀਅਨ ਵਾਇਆ ਰਸ਼ੀਆ ਇੰਡੀਆ ਵੱਲ ਆਏਗਾ। ਸੋ ਅੰਗਰੇਜ਼ ਵੀ ਆਪਣੇ ਆਪ ਨੂੰ ਸੇਵ ਕਰਨਾ ਚਾਹੁੰਦੇ ਸੀ ਇੱਕ ਸਟੇਜ ਤੇ। ਉਹ ਸਮਝਦੇ ਸੀ ਕਿਉਂਕਿ ਅੱਗੋਂ ਜੇ ਉਹ ਨੈਪੋਲੀਅਨ ਆ ਜਾਂਦਾ, ਅਫਗਾਨਿਸਤਾਨ ਰਾਹੀਂ ਆਉਣਾ ਸੀ ਉਹਨੇ, ਔਰ ਸਿੱਖਾਂ ਨੇ ਹੀ ਰਾਹ 'ਚ ਪੈਣਾ ਸੀ। ਸੋ ਅੰਗਰੇਜ਼ ਸਮਝਦੇ ਸੀ ਕਿ ਸਿੱਖਾਂ ਦੇ ਨਾਲ ਦੋਸਤੀ ਕਰ ਲਈ ਜਾਏ ਤਾਂ ਕਿ ਨੈਪੋਲੀਅਨ ਦਾ ਜੇ ਇੱਧਰ ਵੱਲ ਹੁੰਦਾ ਤੇ ਉਸ ਨੂੰ ਰੋਕਣ ਦੇ ਲਈ ਇਹ ਫਰੰਟ ਆਰਮ ਦੇ ਤੌਰ ਤੇ ਹੋਣਗੇ। ਤੇ ਮਾਲਵੇ ਦੇ ਜਿਹੜੇ ਸਿੱਖ ਰਾਜੇ ਸੀ, ਹਾਲਾਂ ਜੀਂਦ ਦਾ ਰਾਜਾ ਮਹਾਰਾਜਾ ਰਣਜੀਤ ਸਿੰਘ ਦਾ ਸਗਾ ਮਾਮਾ ਸੀ, ਗੱਜ ਸਿੰਘ ਔਰ ਦੂਜੇ, ਉਹ ਵੈਸੇ ਹੀ ਸਕੇਅਰ ਹੋ ਗਏ ਕਿ ਵੀ ਇਹ ਤਾਂ ਮਹਾਰਾਜਾ ਰਣਜੀਤ ਸਿੰਘ ਜਿਸ ਤੇਜ਼ੀ ਨਾਲ ਵੱਧ ਰਿਹਾ ਹੈ, ਤਾਂ ਹਾਲਾਂ ਮਹਾਰਾਜੇ ਨੇ ਜਿਸ ਵੀ ਇਲਾਕੇ ਨੂੰ ਫਤਿਹ ਕੀਤਾ ਉਹਨਾਂ ਨੂੰ ਜਗੀਰ ਵੀ ਦਿੱਤੀ, ਬਰਾਬਰ ਉਹਨਾਂ ਦੀ ਪਰਸਨਲ ਪ੍ਰਾਪਰਟੀ ਜੋ ਸੀ, ਕਿਲੇ ਵੀ ਕਈਆਂ ਨੂੰ ਦਿੱਤੇ ਕਿ ਬਈ ਤੁਸੀਂ ਇਹਦੇ 'ਚ ਹੀ ਰਹੀ ਜਾਓ। ਲੇਕਿਨ ਉਸ ਜੀ ਭਿਆਣੇ ਤੌਰ ਤੇ ਉਹਨਾਂ ਨੂੰ ਲੱਗਾ ਕਿ ਵੀ ਰਣਜੀਤ ਸਿੰਘ ਦੇ ਥੱਲੇ ਰਹਿਣ ਕੋਲੋਂ ਮਾਲਵੇ ਵਾਲਿਆਂ ਨੇ ਕਿਹਾ ਜੀ ਅਸੀਂ ਅੰਗਰੇਜ਼ਾਂ ਵੱਲ ਕਿਉਂ ਨਾ ਜਾਈਏ, ਉਹ ਸਾਡੀਆਂ ਰਿਆਸਤਾਂ ਕਾਇਮ ਰਹਿਣ ਦੇਣਗੇ, ਪ੍ਰੋਟੈਕਟੋਰੇਟ ਸਾਨੂੰ ਸਟੇਟਸ ਮਿਲੇਗਾ। ਚਲੋ ਮੁੱਕਦੀ ਗੱਲ ਕਿ ਮਹਾਰਾਜਾ ਰਣਜੀਤ ਸਿੰਘ ਨੇ ਹਾਲਾਂ ਸਤਲੁਜ ਕ੍ਰਾਸ ਕਰਕੇ ਉਸ ਇਲਾਕੇ 'ਚ ਵੀ ਮਾਲਵੇ 'ਚ ਇਲਾਕੇ ਫਤਿਹ ਕਰ ਲਏ ਸੀ, ਔਰ ਅੰਗਰੇਜ਼ ਈਵਨ ਪਹਿਲਾਂ ਉਹਨਾਂ ਨੇ ਘਾਹ ਨਹੀਂ ਪਾਇਆ ਮਾਲਵੇ ਦੇ ਸਿੱਖ ਸਰਦਾਰਾਂ ਨੂੰ, ਕਿਉਂਕਿ ਉਹ ਸਮਝਦੇ ਸੀ ਵੀ ਨੈਪੋਲੀਅਨ ਆ ਰਿਹਾ ਉੱਧਰੋਂ। ਪਰ ਨੈਪੋਲੀਅਨ ਨੇ ਜਿਉਂ ਹੀ ਸਪੇਨ ਤੇ ਹਮਲਾ ਕੀਤਾ, ਡਾਇਰੈਕਸ਼ਨ ਬਦਲ ਗਏ। ਉਹਨਾਂ ਨੂੰ ਲੱਗਾ ਹੁਣ ਮਹਾਰਾਜਾ ਰਣਜੀਤ ਸਿੰਘ ਦੀ ਲੋੜ ਨਹੀਂ ਹੈ, ਉਹ ਸਖਤ ਹੋਏ ਔਰ ਉਹਨਾਂ ਨੇ ਜਿਹੜੀਆਂ ਸਿੱਖ ਰਿਆਸਤਾਂ ਵਾਲਿਆਂ ਨੇ ਜਾ ਕੇ ਆਪਣਾ ਜਿਹੜੀ ਹੈ ਉਹ ਉਹਨਾਂ ਨੂੰ ਦੀ ਪ੍ਰੋਟੈਕਸ਼ਨ ਮੰਗੀ ਕਿ ਜੀ ਠੀਕ ਹੈ ਤੁਸੀਂ ਆਪਣਾ ਰੈਜ਼ੀਡੈਂਟ ਬਿਠਾ ਲਓ, ਤੁਹਾਡੀਆਂ ਜੰਗਾਂ 'ਚ ਅਸੀਂ ਫੌਜ ਵੀ ਦਿਆਂਗੇ, ਸਾਨੂੰ ਆਜ਼ਾਦ ਰਹਿਣ ਦਿਓ। ਉਹ ਫਿਰ ਉਹਨਾਂ ਨੇ ਉਹਨਾਂ ਨੂੰ ਪ੍ਰੋਟੈਕਟੋਰੇਟ ਸਟੇਟਸ ਦਿੱਤਾ। ਨਤੀਜੇ ਦੇ ਤੌਰ ਤੇ ਮਹਾਰਾਜਾ ਰਣਜੀਤ ਸਿੰਘ ਕੋਲ ਕੋਈ ਹੁਣ ਉਦੋਂ ਬੜੀ ਦਿਲਚਸਪ ਜਿਹੜੀ ਹੈ ਡਿਬੇਟ ਹੁੰਦੀ ਹੈ ਇਸ 1809 ਦੀ ਇਸ ਅੰਮ੍ਰਿਤਸਰ ਦੀ ਸੰਧੀ ਤੋਂ ਪਹਿਲਾਂ, ਜਿਹੜੇ ਕੁਛ ਮਹਾਰਾਜਾ ਰਣਜੀਤ ਸਿੰਘ ਦੇ ਜਨਰਲ ਨੇ ਜਿਨ੍ਹਾਂ ਦੀ ਦੀਵਾਨ ਮੋਹਕਮ ਚੰਦ ਹੈ ਜਾਂ ਦੂਸਰੇ, ਉਹ ਕਨਫਰੰਟੇਸ਼ਨ ਦੇ ਹੱਕ ਸੀ। ਉਹ ਕਹਿੰਦਾ ਸੀ ਨਹੀਂ ਇਹਨਾਂ ਨੂੰ ਅੰਗਰੇਜ਼ਾਂ ਦੇ ਨਾਲ ਕੋਈ ਨਹੀਂ, ਜੇ ਟੱਕਰ ਲੈਣੀ ਪੈਂਦੀ ਹੈ ਤਾਂ ਅਸੀਂ ਟੱਕਰ ਲੈਣੇ, ਕੋਈ ਗੱਲ ਨਹੀਂ ਹੈ, ਅਸੀਂ ਕੋਈ ਸੰਧੀ ਸੁੰਧੀ ਨਹੀਂ ਹੈ ਸਾਡਾ, ਅਸੀਂ ਦਿੱਲੀ ਤੱਕ ਜਾਣਾ। ਲੇਕਿਨ ਮਹਾਰਾਜਾ ਰਣਜੀਤ ਸਿੰਘ ਇਹ ਦੇਖ ਰਹੇ ਸੀ ਕਿ ਭਾਈ ਅਜੇ ਇੱਕ ਤਾਂ ਅਜੇ ਐਮਪਾਇਰ ਬੜਾ ਯੰਗ ਸੀ, ਦੂਸਰਾ ਅੰਗਰੇਜ਼ਾਂ ਦੀ ਸਪਲਾਈ ਲਾਈਨ, ਅੰਗਰੇਜ਼ 100 ਸਾਲ ਪਹਿਲਾਂ ਦੇ ਰੈਸਟ ਆਫ ਇੰਡੀਆ 'ਚ ਆ ਕੇ ਬੈਠੇ ਸੀ, ਉਹਨਾਂ ਦੀ ਸਪਲਾਈ ਲਾਈਨ ਉੱਥੋਂ ਹੋ ਕੇ ਇੰਗਲੈਂਡ ਤੱਕ ਜਾਂਦੀ ਸੀ। ਔਰ ਜਿਹੜੇ ਫਕੀਰ ਅਜ਼ੀਜ਼ੁਦੀਨ ਜਾਂ ਦੂਸਰੇ ਜਿਹੜੇ ਸਿਆਣੇ ਸੀ ਉਹ ਸੁਲ੍ਹਾ ਦੇ ਹੱਕ 'ਚ ਸੀ ਕਿ ਵੀ ਜੇ ਇੱਧਰੋਂ ਅਸੀਂ ਸੁਰੱਖਿਆ ਜਿਹੜਾ ਹੈ ਬੇਫਿਕਰ ਹੋ ਜਾਈਏ ਕਿ ਇਹਨਾਂ ਨਾਲ ਸੰਧੀ ਹੋ ਜਾਏ ਤੇ ਜਿਹੜਾ ਰਾਜ ਹੈ ਅਸੀਂ ਵੈਸਟ ਵਾਲੇ ਪਾਸੇ ਲਿਜਾ ਸਕਦੇ ਹਾਂ, ਪੇਸ਼ਾਵਰ ਤੱਕ ਔਰ ਦੂਸਰੇ ਤੱਕ। ਪਰ ਮੁੱਕਦੀ ਗੱਲ ਕਿ ਇਹ ਜਿਹੜੀ ਸੰਧੀ ਹੈ ਜਿਹਨੂੰ ਅੰਮ੍ਰਿਤਸਰ ਦੀ ਸੰਧੀ ਕਿਹਾ ਜਾਂਦਾ ਹੈ 2 ਅਪ੍ਰੈਲ 1809 ਦੀ, ਇਹਨੇ ਸਿੱਖ ਰਾਜ ਦੀਆਂ ਹੱਦਾਂ ਇਹੀ ਨਹੀਂ ਕਿ ਜਿਹੜਾ ਸਿੱਖ ਰਾਜ ਜਮਨਾ ਤੱਕ ਜਾਣਾ ਸੀ ਉਹਨੂੰ ਸਤਲੁਜ ਤੇ ਸਮੇਟ ਦਿੱਤਾ, ਪਰ ਦੂਸਰਾ ਇਹਦਾ ਨੈਗੇਟਿਵ ਪੱਖ ਸੀ ਕਿ ਸਤਲੁਜ ਕ੍ਰਾਸ ਕੀਤਿਆਂ ਲਾਹੌਰ ਸੀ। ਇਹੀ ਕਾਰਨ ਹੈ ਕਿ ਇੱਕ ਐਂਗਲੋ ਸਿੱਖ ਵਾਰ ਤੋਂ ਬਾਅਦ ਅੰਗਰੇਜ਼ ਆ ਕੇ ਲਾਹੌਰ ਬਹਿ ਗਏ। ਸੋ ਜੇ ਜਮਨਾ ਤੱਕ ਸਾਡਾ ਹੁੰਦਾ ਹੈ ਔਰ ਇਸ ਸਾਂਝੀ ਸਿੱਖ ਤਾਕਤ ਮਾਝੇ ਮਾਲਵੇ ਦੁਆਬੇ ਦੀ ਵੀ ਔਰ ਜੋਗ੍ਰਾਫਿਕਲੀ ਵੀ, ਤੇ ਫਿਰ ਅੰਗਰੇਜ਼ਾਂ ਦੇ ਲਈ ਇੱਧਰ ਨੂੰ ਮੂੰਹ ਕਰਨਾ ਸੌਖਾ ਨਹੀਂ ਸੀ ਹੋਣਾ। ਔਰ ਦੂਸਰਾ ਇਹਦਾ ਜਿਹੜਾ ਆਸਪੈਕਟ ਮੈਂ ਸਮਝਦਾ ਜੋਗ੍ਰਾਫਿਕਲੀ, ਹੁਣ ਜਦੋਂ ਸਤਲੁਜ ਦਰਿਆ ਦੀ ਹੱਦ ਮਿੱਥ ਦਿੱਤੀ ਤੇ ਸ਼ਾਇਦ ਉਸ ਵੇਲੇ ਤੱਕ ਕੋਈ ਜੋਗ੍ਰਾਫੀਏ ਦੇ ਜਾਂ ਦਰਿਆਵਾਂ ਦਾ ਵਹਿਣ ਕੀ ਹੈ ਉਹਨਾਂ ਦੇ ਕੋਈ ਐਕਸਪਰਟ ਨਹੀਂ ਸੀ ਅਵੇਲੇਬਲ ਕਿ ਤੁਸੀਂ ਸਤਲੁਜ ਦੇਖੋ ਕਿੱਥੋਂ ਨਿਕਲਦਾ ਤੇ ਉਹਨੇ ਜਾਣਾ ਕਿੱਥੇ ਹੈ। ਉਹਨਾਂ ਨੇ ਕਿਹਾ ਜੀ ਠੀਕ ਹੈ। ਹੁਣ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਵੈਸਟ ਵਾਲਾ ਮੁਲਤਾਨ, ਡੇਰਾ ਗਾਜ਼ੀ ਖਾਨ, ਡੇਰਾ ਇਸਮਾਇਲ ਖਾਨ ਔਰ ਉਹ ਸਾਰਾ ਔਰ ਸ਼ਿਕਾਰਪੁਰ ਇਹ ਸਾਰਾ ਫਤਿਹ ਕਰ ਲਿਆ, ਸਿੰਧ ਜਿਹੜਾ ਹੈ ਉਹ ਪੈਰਾਂ 'ਚ ਪਿਆ ਸੀ ਔਰ ਸਿੰਧ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਅੱਗੇ ਵਧਣ ਲੱਗਾ, ਅੰਗਰੇਜ਼ਾਂ ਨੇ ਰੋਕ ਦਿੱਤਾ। ਉਹਨਾਂ ਨੇ ਉਹ ਸੰਧੀ ਕੱਢ ਲਈ ਕਿਉਂਕਿ ਸਿੰਧ ਸਤਲੁਜ ਦੇ ਦੂਜੇ ਪਾਸੇ ਹੈ। ਉਹਦੇ ਥੱਲੇ ਸਿੰਧ ਸਿੱਖ ਰਾਜ ਦਾ ਹਿੱਸਾ ਨਹੀਂ ਬਣਿਆ। ਜੇ ਸਿੰਧ ਸਿੱਖ ਰਾਜ ਦਾ ਹਿੱਸਾ ਬਣਦਾ ਤੇ ਫਿਰ ਸਿੱਖਾਂ ਦੀ ਐਕਸੈਸ ਸਮੁੰਦਰ ਤੱਕ ਵੀ ਹੁੰਦੀ, ਅਸੀਂ ਗਲੋਬਲ ਪਾਵਰ ਦੇ ਤੌਰ ਤੇ। ਸੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲੈਂਡਲੌਕਡ ਵੀ ਰਿਹਾ ਔਰ ਸਿੰਧ ਤੁਸੀਂ ਅੰਦਾਜ਼ਾ ਲਾਓ ਕਿ ਸਿੰਧ ਦਾ ਰਾਜ ਦਾ ਹਿੱਸਾ ਹੋਣਾ
ਫਿਰ ਕਿਸ ਲੈਵਲ ਤੇ ਆ ਜਿਹੜੇ ਸਾਰੇ ਸਿੰਧੀ ਗੁਰੂ ਨਾਨਕ ਸਾਹਿਬ ਦੀ ਫੋਟੋ ਦੇ ਉੱਤੇ ਹੀ ਮੁਕਾ ਦਿੰਦੇ ਨੇ ਗੱਲ, ਇਹ ਸਭ ਨੇ ਗਲਾਂ 'ਚ ਕਿਰਪਾਨਾਂ ਪਾਈਆਂ ਹੋਣੀਆਂ ਸੀ, ਅੰਮ੍ਰਿਤ ਛਕੇ ਹੋਣੇ ਸੀ, ਰਾਜ ਭਾਗ ਦੀ ਤਾਂ ਆਪਣਾ ਪਾੜ। ਸੋ ਇਹ ਮੈਨੂੰ ਹਮੇਸ਼ਾ ਇਹ ਲੱਗਦਾ ਹੈ ਵੀ ਇਹ 1809 ਦੀ ਅੰਮ੍ਰਿਤਸਰ ਦੀ ਸੰਧੀ ਇੱਕ ਬਹੁਤ ਵੱਡਾ ਹਿਸਟੋਰੀਕਲ ਬਲੰਡਰ ਸੀ। ਔਰ ਉਸ ਪੀਰੀਅਡ ਦੇ ਵਿੱਚ ਜੇ ਸਿੱਖ ਤਲਵਾਰ ਖਿੱਚ ਲੈਂਦੇ ਔਰ ਟਕਰਾਅ ਵੱਲ ਵੀ ਚਲੇ ਜਾਂਦੇ, ਹਾਲਾਂ ਦੋਨੋਂ ਹੀ ਪੱਖ ਨੇ। ਕੁਛ ਤਾਂ ਇਹ ਕਹਿਣਾ ਹੈ ਕਿ ਜੀ ਉਹਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਸਿੱਖਾਂ ਨੂੰ 40 ਸਾਲ ਪੀਸ ਦੇ ਮਿਲ ਗਏ, ਕੰਸੋਲੀਡੇਟ ਹੋਇਆ, ਸ਼ਾਇਦ ਫਿਰ ਬਿਲਕੁਲ ਰਾਜ ਨਾ ਕਰ ਸਕਦੇ, ਭਾਵੇਂ ਨਾ ਹੁੰਦਾ ਕਿ ਵੀ ਇਸ ਕਿਸਮ ਦਾ ਨਾ, ਪਰ ਜੇ ਸਿੱਖ ਲਗਾਤਾਰਤਾ ਨਾਲ ਮੁਗਲਾਂ ਨਾਲ ਅਫਗਾਨਾਂ ਨਾਲ ਲੜਦੇ ਰਹੇ ਸੀ, ਫਿਰ ਇਵੇਂ ਨਹੀਂ ਸੀ ਹੋਣਾ ਕਿ 1849 ਤੋਂ ਬਾਅਦ 2 ਐਂਗਲੋ ਸਿੱਖ ਵਾਰਸ ਤੋਂ ਬਾਅਦ ਸਾਲ ਬਾਅਦ ਤੁਸੀਂ ਅੰਗਰੇਜ਼ਾਂ ਦੀ ਫੌਜ 'ਚ ਭਰਤੀ ਹੋ ਰਹੇ। ਫਿਰ ਜੰਗ ਜਾਰੀ ਰਹਿੰਦੀ, ਅੰਗਰੇਜ਼ ਕਿੰਨਾ 20-25 ਹਜ਼ਾਰ ਤੋਂ ਜ਼ਿਆਦਾ ਕਦੇ ਵੀ ਨਹੀਂ ਸੀ। ਔਰ ਜੇ ਸਿੱਖਾਂ ਨੂੰ ਜਦੋਂ ਬਾਅਦ 'ਚ ਅੰਗਰੇਜ਼ਾਂ ਨੇ ਮਰਸਨਰੀ ਬਣਾ ਕੇ ਵਰਤਿਆ, ਫਿਰ ਉਹ ਪਾਰਟ ਨਹੀਂ ਸੀ ਹੋਣਾ। ਤੇ ਜੇ ਸਿੱਖ ਜੇਤੂ ਰਹਿੰਦੇ ਤੇ ਫਿਰ ਇਹੀ ਨਹੀਂ ਵੀ ਜਮਨਾ ਤੱਕ ਰੁਕਦੇ, ਫਿਰ ਧੱਕ ਕੇ ਜਿਹੜਾ ਉਹ ਮਰਾਠਾ ਐਮਪਾਇਰ, ਫਿਰ ਸਿੱਖ ਜਿਹੜੇ ਨੇ ਉਸ ਖਿੱਤੇ ਦੀ ਜਿਹੜਾ ਹਿੰਦੁਸਤਾਨ ਦੇ ਬਾਦਸ਼ਾਹ ਹੁੰਦੇ। ਇਹ ਜੇ ਨੇ ਵੱਡੀਆਂ, ਪਰ ਮੈਨੂੰ ਹਮੇਸ਼ਾ ਇਹ ਅੰਮ੍ਰਿਤਸਰ ਦੀ ਟ੍ਰੀਟੀ ਬਹੁਤ ਅੱਖਰ ਦੀ ਹੈ ਵੀ ਇਹਨੇ ਸਿੱਖ ਤਾਕਤ ਨੂੰ ਜਿਹੜਾ ਹੈ ਉਹ ਬਿਲਕੁਲ ਡਿਵਾਈਡ ਕੀਤਾ। ਮਾਲਵੇ ਦੇ ਇਹੀ ਰਾਜੇ ਫਿਰ ਅੰਗਰੇਜ਼ਾਂ ਦੇ ਕੁੱਤੇ ਬਣ ਕੇ ਉਹਨਾਂ ਦੀ ਮਦਦ ਕਰਦੇ ਰਹੇ। ਕਿਵੇਂ ਇਹਨਾਂ ਨੇ ਹੀ ਫਿਰ ਜਿਹੜਾ ਉਹ ਅੰਗਰੇਜ਼ਾਂ ਦੀ ਮਦਦ ਵੀ 47 ਦੇ ਪੀਰੀਅਡ 'ਚ ਫਿਰ ਇਹ ਆਲੇ ਦੀ ਔਲਾਦ ਨੇ, ਯਾਦਵਿੰਦਰ ਨੇ ਕੀ ਕੀਤਾ, ਤੇ ਉਹੀ ਅੱਗੋਂ ਉਹਨਾਂ ਦੀ ਗਦਾਰ ਔਲਾਦ ਕੈਪਟਨ ਅਮਰਿੰਦਰ, ਹੁਣ ਪਰਨੀਤ ਕੌਰ ਬੀਜੇਪੀ ਦੀ ਕੈਂਡੀਡੇਟ ਹੈ, ਪਟਿਆਲੇ ਤੋਂ ਚੋਣ ਲੜੇਗੀ। ਸੋ ਜੇ ਉਦੋਂ ਕੰਮ ਇਹਨਾਂ ਦਾ ਨਿਬੇੜਿਆ ਹੁੰਦਾ ਤੇ ਇਹ ਇਹਨਾਂ ਘੱਟੋ ਘੱਟ ਗਦਾਰਾਂ ਨੂੰ ਸਿੱਖਾਂ ਦੇ ਨਾਲ ਇਸ ਲੈਵਲ ਦਾ ਧੋਖਾ ਸਦੀਆਂ ਤੱਕ ਕਰਨ ਦਾ ਜਿਹੜਾ ਮੌਕਾ ਨਹੀਂ ਸੀ ਮਿਲਣਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।